ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਵਿੱਚ 2014 ਤੋਂ ਬਣੀ ਮੋਦੀ ਦੀ ਹਿੰਦੂਤਵੀ ਸਰਕਾਰ ਨੇ ਸਭ ਸੰਸਥਾਵਾਂ ਦਾ ਭਗਵਾਕਰਨ ਜਿਹੜਾ ਕਰ ਦਿੱਤਾ ਹੈ। ਔਰ ਪਾਕਿਸਤਾਨ ਦੇ ਪ੍ਰਸਿੱਧ ਪੱਤਰਕਾਰ ਅਬਦੁਲ ਕਾਦਰ ਨੇ ਦਾ ਨੇਸ਼ਨ ਜਿਹੜੇ ਅਖਬਾਰ ਵਿੱਚ ਇੱਕ ਕਾਲਮ ਲਿਖਿਆ ਹੈ ਜਿਸ ਦਾ ਅਨੁਮਾਨ ਹੈ ਭਾਰਤੀ ਫੌਜ ਦਾ ਭਗਵਾ ਕਰਨਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਸਾਨੂੰ ਇਸ ਗੱਲ ਦੀ ਖੁਸ਼ੀ, ਫਖਰ, ਮਾਣ ਹੈ ਕਿ ਦਸੰਬਰ 2012 ਤੋਂ TV 84 ਦੇ ਇਸ ਸੱਚੋ ਸੱਚ ਦੇ ਪਲੇਟਫਾਰਮ ਤੋਂ ਅਸੀਂ ਆਪਣੇ ਪਾਕਿਸਤਾਨੀ ਭੈਣਾਂ ਭਰਾਵਾਂ, ਗਲੋਬਲੀ ਦੁਨੀਆ ਭਰ 'ਚ ਡਾਇਸਪੋਰਾ ਪਾਕਿਸਤਾਨੀ, ਉਹਨਾਂ ਦੇ ਨਾਲ ਵੀ ਜਿਹੜਾ ਸਾਡੀਆਂ ਸਾਂਝਾਂ ਬਣੀਆਂ, ਕਿਉਂਕਿ ਬਹੁਤ ਕੁਛ ਅਸੀਂ ਜਦੋਂ ਸਾਂਝਾਂ ਦੀ ਗੱਲ ਕਰਦੇ ਹਾਂ, ਮਤਭੇਦ, ਡਿਫਰੈਂਸਿਸ ਆਪਣੀ ਥਾਂ 'ਤੇ ਨੇ, ਲੇਕਿਨ ਬਹੁਤ ਸਾਰੀਆਂ ਸਾਂਝਾਂ ਦੇ ਬਾਵਜੂਦ ਸਾਡੇ ਦੁਸ਼ਮਣ ਨੇ ਇਸ ਕਿਸਮ ਦੀ ਇੱਕ ਕੰਧ ਕ੍ਰੀਏਟ ਕੀਤੀ ਹੋਈ ਸੀ ਜਿਹਦਾ ਵਸਟ ਅਸੀਂ 47 ਦੇ ਉਸ ਪਾਗਲਪਨ ਦੇ ਦੌਰ 'ਚ ਦੇਖਿਆ। ਫਿਰ ਕਿਵੇਂ ਉਹਨਾਂ ਨੇ ਕੰਪਾਰਟਮੈਂਟਲਾਈਜ਼ ਕਰਕੇ ਰੱਖਿਆ, ਇੱਧਰੋਂ ਬਿਲਕੁਲ ਜਿਹੜਾ ਉਹ ਬੰਦ ਵਾਂਗ ਸੀ। ਈਵਨ ਗੁਰਦੁਆਰਿਆਂ ਦੇ ਦਰਸ਼ਨਾਂ ਦੇ ਉੱਤੇ ਵੀ ਪਾਬੰਦੀ। ਹੁਣ ਵੀ ਅਸੀਂ ਦੇਖਦੇ ਹਾਂ ਉਹਨਾਂ ਦਾ ਰਵੱਈਆ ਜਿਹੜਾ ਉਹ ਮੈਚ ਖੇਡਿਆ ਜਾ ਸਕਦਾ ਇੰਡੀਆ ਨਾਲ, ਕਰਤਾਰਪੁਰ ਸਾਹਿਬ ਦੇ ਜਿਹੜਾ ਉਹ ਬੰਦ ਕੀਤਾ ਹੋਇਆ ਕੋਰੀਡੋਰ ਵੀ। ਲੇਕਿਨ ਅਲਟੀਮੇਟਲੀ ਸੋਸ਼ਲ ਮੀਡੀਆ ਜਿਹੜਾ ਇੱਕ ਗੇਮ ਚੇਂਜਰ ਤਾਂ ਹੁਣ ਬਣਦਾ, ਲੇਕਿਨ ਦਸੰਬਰ 2012 ਤੋਂ ਬਾਅਦ ਹੀ ਅਸੀਂ ਇਸ ਪਲੇਟਫਾਰਮ ਨੂੰ ਜਿਹੜਾ ਹੈ ਉਹ ਚਾਹਿਆ ਕਿ ਇਹ ਅਸੀਂ ਵਸੀਹ ਪੈਮਾਨੇ ਦੇ ਉੱਤੇ ਇਸ ਨੂੰ ਲਿਜਾ ਕੇ ਹਿਸਟੋਰੀਕਲ ਪਰਸਪੈਕਟਿਵ ਵੀ ਜਿਹੜੇ ਸਾਡੀਆਂ ਕੌਮਾਂ ਦੇ ਨੇ, ਦੋਨਾਂ ਕੌਮਾਂ ਦੇ, ਔਰ ਬਾਕੀਆਂ ਨੂੰ ਵੀ ਜਿਹੜਾ ਉਹ ਡਿਸਕਸ ਕਰੀਏ। ਔਰ ਸਾਡੀ ਬਹੁਤ ਵੱਡੀ ਗਿਣਤੀ ਦੇ ਵਿੱਚ ਵਿਊਅਰਸ਼ਿਪ ਵੀ ਔਰ ਜਿਹੜੇ ਬਹੁਤ ਪਿਆਰ ਕਰਨ ਵਾਲੇ ਨੇ ਉਹ ਸਾਡੇ ਪਾਕਿਸਤਾਨੀ ਭੈਣ ਭਰਾ ਔਰ ਓਵਰਸੀਜ਼ ਪਾਕਿਸਤਾਨੀ ਨੇ। ਔਰ ਈਵਨ ਜਿਹੜੇ ਉਹਨਾਂ ਦੇ ਬੜੇ ਦਾਨਿਸ਼ਵਰ ਜਰਨਲਿਸਟ ਜਾਂ ਪ੍ਰੋਫੈਸਰ ਯੂਨੀਵਰਸਿਟੀਜ਼ ਦੇ ਵੀ, ਉਹਨਾਂ ਦੀ ਵੀ ਜਿਹੜੀ ਕੋਈ ਲਿਖਤ ਹੁੰਦੀ ਹੈ ਉਹ ਭੇਜ ਕੇ ਇਸ ਗੱਲ 'ਚ ਫਖਰ ਮਹਿਸੂਸ ਕਰਦੇ ਨੇ ਕਿ ਜੇ ਅਸੀਂ ਉਸ ਨੂੰ ਅੱਗੇ ਆਪਣੀ ਆਡੀਅנס ਤੱਕ ਵੀ ਪਹੁੰਚਾਈਏ। ਸੋ ਸਾਨੂੰ ਲਿਖਤ ਵਸੂਲ ਹੋਈ ਹੈ ਅਬਦੁਲ ਕਾਦਰ ਜੀ ਦੀ। ਇਹ ਫ੍ਰੀਲੈਂਸ ਜਰਨਲਿਸਟ ਨੇ, ਪਰ ਜਿਸ ਲੈਵਲ ਦਾ ਉਹਨਾਂ ਦਾ ਕੰਮ ਹੈ ਇਸ ਲਿਖਤ ਦੇ ਵਿੱਚ, ਬਹੁਤ ਸਾਰੇ ਉਹ ਫੈਕਟ ਨੇ ਜਿਹੜੇ ਸ਼ਾਇਦ ਜਿਹੜੇ ਇਸ ਪਾਸੇ ਵਾਲੇ ਨਿਰਪੱਖ ਰਿਸਰਚਰ ਨੇ ਉਹਨਾਂ ਨੂੰ ਵੀ ਪਤਾ ਨਾ ਹੋਏ ਕਿ ਜਨਰਲ ਕਰਿਆਪਾ ਨੇ ਕੀ ਰੋਲ ਪਲੇ ਕੀਤਾ ਪੋਸਟ 47 ਦੌਰ ਦੇ ਵਿੱਚ, ਨਹਿਰੂ ਕਿਵੇਂ ਘਬਰਾਇਆ ਹੋਇਆ ਸੀ, ਇਹ ਹਿੰਦੂਕਰਨ ਕਿਵੇਂ ਹੋਇਆ। ਪਰ ਮੈਂ ਉਸ ਵੇਰ ਵਿੱਚ ਜਾਣ ਤੋਂ ਦੀ ਬਜਾਏ ਉਹਨਾਂ ਦੀ ਲਿਖਤ ਅਬਦੁਲ ਕਾਦਰ ਜੀ ਦੀ ਜਿਹੜੀ ਦਾ ਨੇਸ਼ਨ ਦੇ ਵਿੱਚ ਛਪੀ ਹੈ ਅਕਤੂਬਰ 14 ਨੂੰ, ਜਿਸ ਦਾ ਉਨਵਾਨ ਜਾਂ ਹੈਡਲਾਈਨ ਹੈ ਸੈਫਰਨਾਈਜੇਸ਼ਨ ਆਫ ਦਾ ਇੰਡੀਅਨ ਮਿਲਟਰੀ। ਸੈਫਰਨ ਰੰਗ ਭਗਵੇ ਨੂੰ ਕਹਿੰਦੇ ਨੇ, ਔਰ ਜ਼ਾਹਰ ਹੈ ਕਿ ਇੱਕ ਜ਼ਮਾਨੇ ਦੇ ਵਿੱਚ ਜ਼ੈਂਥੀਓਨ ਇਹਦੇ ਲਈ ਇਸਤੇਮਾਲ ਹੁੰਦਾ ਸੀ ਅੰਗਰੇਜ਼ੀ 'ਚ। ਹੁਣ ਭਗਵਾ ਜਿਹੜਾ ਹੈ, ਔਰ ਭਗਵੇ ਨੂੰ ਕਿਉਂਕਿ ਸੈਫਰਨ ਕੇਸਰ ਹੈ, ਕੇਸਰ ਤੋਂ ਆਇਆ। ਹਾਲਾਂਕਿ ਇਹਨਾਂ ਦਾ ਜਿਹੜਾ ਭਗਵਾ ਉਹ ਡਿਫਰੈਂਟ ਹੈ, ਪਰ ਕਿਉਂਕਿ ਉਸ ਨੂੰ ਮੀਡੀਆ ਨੇ ਸੈਫਰਨ ਦੇ ਥੱਲੇ ਹੀ ਬਣਾ ਦਿੱਤਾ ਹੈ। ਜਿਹੜਾ ਕੇਸਰ ਦਾ ਰੰਗ ਔਰ ਇਹਨਾਂ ਦਾ ਉਹ ਹਿੰਦੂਤਵੀ ਧਵਜ ਦਾ ਭਗਵਾ ਰੰਗ ਹੈ, ਉਹ ਦੋਵੇਂ ਉਹ ਸੰਧੂਰ ਰੰਗਾ ਜ਼ਿਆਦਾ ਹੈ, ਉਹਦੀ ਲਾਲੀ ਹੈ ਉਹਦੇ 'ਚ, ਕੇਸਰ ਵਰਗੀ ਠੰਡ ਨਹੀਂ ਹੈ। ਲੇਕਿਨ ਇਹ ਜਦੋਂ ਭਗਵੇ ਕਰਨ ਦੀ ਗੱਲ ਹੁੰਦੀ ਹੈ ਤਾਂ ਉਹਦੀ ਅੰਗਰੇਜ਼ੀ ਸੈਫਰਨਾਈਜੇਸ਼ਨ ਹੈ। ਸੋ ਉਹਨਾਂ ਦਾ ਟਾਈਟਲ ਹੈ ਸੈਫਰਨਾਈਜੇਸ਼ਨ ਆਫ ਦਾ ਇੰਡੀਅਨ ਮਿਲਟਰੀ। The RSS dream of merging religion, politics and the gun has finally found its perfect instrument. ਕਿ ਲਗਭਗ 100 ਸਾਲ ਪਹਿਲਾਂ ਜਦੋਂ RSS ਫਾਊਂਡ ਹੋਇਆ 1925 'ਚ, ਜ਼ਾਹਰ ਹੈ ਹੈਡਗੇਵੇਅਰ ਜਾਂ ਗੋਲਵਲਕਰ ਜਾਂ ਉਦੋਂ ਪੋਲੀਟੀਕਲ ਵਿੰਗ ਤਾਂ ਹਿੰਦੂ ਮਹਾਸਭਾ ਜ਼ਿਆਦਾ ਐਕਟਿਵ ਰਹੀ 47 ਤੱਕ। ਉਹਨਾਂ ਦਾ ਮਕਸਦ ਇਹ ਸੀ ਕਿ ਭਾਈ ਉਹ ਹਿੰਦੂ ਧਰਮ ਰਵਾਇਤਾਂ, ਉਹਨਾਂ ਦੇ ਵਰਨ ਆਸ਼ਰਮ ਨੂੰ ਜਿਹੜਾ ਜਿਸ ਨੂੰ ਇਹ ਧਰਮ ਕਹਿੰਦੇ ਨੇ ਉਸ ਦੇ ਬੇਸਡ ਸਿਆਸਤ ਕਰਨ, ਔਰ ਇਵੈਂਚੁਅਲੀ ਜਿਹੜਾ ਹੈ ਈਵਨ ਜਿਹੜੀ ਫੌਜ ਹੈ ਜਾਂ ਗਨਜ਼ ਦੀ ਤਾਕਤ ਵੀ ਜਿਹੜੀ ਹੈ ਉਹਨਾਂ ਦੇ ਕੋਲ ਹੋਏ। ਔਰ ਇਹਦੇ ਲਈ ਉਹ ਖੁਦ ਉਹਨਾਂ ਦੀ ਸ਼ਾਖਾ ਫੌਜੀ ਟ੍ਰੇਨਿੰਗ ਵਾਂਗ ਹੈ। ਔਰ ਸੈਕੰਡ ਵਰਲਡ ਵਾਰ ਵੇਲੇ ਜਦੋਂ ਕਿ ਗਾਂਧੀ ਔਰ ਦੂਸਰਿਆਂ ਨੇ ਕੁਇਟ ਇੰਡੀਆ ਮੂਵਮੈਂਟ ਚਲਾਈ ਸੀ, RSS ਨੇ ਭਰਤੀ ਹੋਣ ਦੀ ਮੁਹਿੰਮ ਦੀ ਕਾਲ ਦਿੱਤੀ ਸੀ ਕਿ ਜੀ ਭਰਤੀ ਹੋਵੋ ਤਾਂ ਕਿ ਅਸੀਂ ਹਥਿਆਰਬੰਦ ਜਿਹੜਾ ਟ੍ਰੇਨਿੰਗ ਕਰ। ਹੁਣ ਵੀ
ਜਿਹੜਾ ਇਹਨਾਂ ਦਾ ਖਾਸ ਤੌਰ ਤੇ ਅਗਨੀਵੀਰ ਕਨਸੈਪਟ ਹੈ 4 ਸਾਲ ਦੀ ਟ੍ਰੇਨਿੰਗ, ਉਹ ਇਨਫੈਕਟ ਆਪਣਾ ਆਰਐਸਐਸ ਕਾਡਰ ਨੂੰ ਹਿੰਦੂਆਂ ਨੂੰ ਮਜ਼ਬੂਤ ਕਰਨਾ ਹੈ ਤਾਂ ਕਿ ਉਹ 4 ਸਾਲ ਬਾਅਦ ਉੱਥੇ ਮੁੜ ਕੇ ਤਾਂ ਉਹਨਾਂ ਨੇ ਹਿੰਸਾ ਹੀ ਕਰਨੀ ਹੈ ਘੱਟ ਗਿਣਤੀਆਂ ਦੇ ਖਿਲਾਫ। ਔਰ ਇਹਨਾਂ ਸਾਰੇ ਫੈਕਟਰਸ ਨੂੰ ਅਬਦੁਲ ਕਾਦਰ ਜੀ ਨੇ ਆਪਣੀ ਲਿਖਤ ਦਾ ਹਿੱਸਾ ਬਣਾਇਆ। ਉਹਨਾਂ ਨੇ ਸ਼ੁਰੂਆਤ ਇੱਥੋਂ ਕੀਤੀ ਹੈ ਕਿ ਭਾਰਤ ਦਾ ਫੌਜੀ ਚੀਫ ਜਨਰਲ ਉਪੇਂਦਰ ਦਵੇਦੀ ਨੇ ਇੱਕ ਤਾਜ਼ਾ ਹਾਲ ਹੀ ਵਿੱਚ ਇੱਕ ਥ੍ਰੈਟ ਦਿੱਤੀ ਹੈ ਕਿ ਵੀ ਵਿਲ ਅਰੇਜ਼ ਪਾਕਿਸਤਾਨ ਫਰੋਮ ਦਾ ਮੈਪ, ਕਿ ਅਸੀਂ ਪਾਕਿਸਤਾਨ ਨੂੰ ਦੁਨੀਆ ਦੇ ਜਾਂ ਸਫਾਏ ਹਸਤੀ ਤੋਂ ਹੀ ਮਿਟਾ ਦੇਵਾਂਗੇ, ਦੁਨੀਆ ਦੇ ਨਕਸ਼ੇ ਤੋਂ ਹੀ ਮਿਟਾ ਦੇਵਾਂਗੇ। ਔਰ ਫਿਰ IAF ਚੀਫ AP ਸਿੰਘ ਜਿਹੜਾ ਹੈ ਉਹਨੇ ਬੜਾ ਐਗਜ਼ੈਜਰੇਟਿਡ ਕਲੇਮ ਕੀਤਾ ਕਿ ਜੀ ਅਸੀਂ ਇੰਨੇ ਪਾਕਿਸਤਾਨੀ F-16 ਤੇ ਰਡਾਰ ਜਿਹੜੇ ਨੇ ਉਹ ਡਿਸਟਰੋਏ ਕੀਤੇ ਆਪਰੇਸ਼ਨ ਸੰਦੂਰ ਦੇ ਦੌਰਾਨ। ਇਹ ਜਿਹੜੇ ਆ ਸਿਰਫ ਆਈਸੋਲੇਸ਼ਨ ਦੇ ਵਿੱਚ ਕਈਆਂ ਗਈਆਂ ਗੱਲਾਂ ਨਹੀਂ ਨੇ ਕਿ ਇਸ ਵੇਲੇ ਕੋਈ ਇਲੈਕਸ਼ਨ ਟਾਈਮ ਰੈਟਰਿਕ ਹੈ, ਪਰ ਇਹ ਸਿੰਪਟਮ ਨੇ ਉਸ ਡੂੰਘੇ ਗੰਦਗੀ ਦੇ ਜਿਹੜੀ ਸੈਫਰਨਾਈਜੇਸ਼ਨ ਭਗਵਾਕਰਨ ਭਾਰਤੀ ਫੌਜ ਦਾ ਹੋਇਆ, ਜਿੱਥੇ ਮਿਲਟਰੀ ਪ੍ਰੋਫੈਸ਼ਨਲਿਜ਼ਮ ਜਿਹੜਾ ਹੈ ਉਸ ਨੂੰ ਹਿੰਦੂਤਵਾ ਦੇ ਜਿਹੜਾ ਉਤਸ਼ਾਹ ਦੇ ਉਸ ਸਲੋਗਨ ਦੇ ਥੱਲੇ ਉਹਨਾਂ ਦਾ ਪ੍ਰੋਫੈਸ਼ਨਲਿਜ਼ਮ ਦਫਨਾ ਦਿੱਤਾ ਗਿਆ। ਇੱਕ ਸਟੇਜ ਦੇ ਉੱਤੇ ਜਿਹੜੀ ਫੌਜ ਭਾਰਤ ਦੀ ਸੈਕੂਲਰ ਮੰਨੀ ਜਾਂਦੀ ਸੀ, ਡਿਸਪਲਿਨਡ ਸੀ, ਹੁਣ ਪੋਲੀਟੀਕਲ ਲਾਊਡ ਸਪੀਕਰ ਬਣ ਗਈ ਹੈ BJP ਤੇ RSS ਦੀ ਨੈਕਸਸ ਦਾ। ਇਹ ਜਿਹੜੀ ਟਰਾਂਸਫਰਮੇਸ਼ਨ ਹੋਈ ਹੈ ਓਵਰਨਾਈਟ ਨਹੀਂ ਹੋਈ, ਇਸ ਦੇ ਵਿੱਚ ਇੱਕ ਸਦੀ ਹੈ। ਉਹਨਾਂ ਨੇ ਕਿਹਾ ਕਿ ਵੀ ਇਟ ਹੈਜ਼ ਬੀਨ ਅ ਸੈਂਚੁਰੀ ਇਨ ਦਾ ਮੇਕਿੰਗ। ਫਿਰ ਉਹਨਾਂ ਕਿਹਾ ਕਿ ਵੀ ਇਹ ਜਿਹੜਾ ਓਰੀਜਨ ਹੈ ਹਿੰਦੂਤਵਾ ਇਨਫਲੂਐਂਸ ਦਾ ਇੰਡੀਅਨ ਫੌਜ ਦੇ ਵਿੱਚ, ਇਹ ਈਵਨ RSS ਦੀ ਕ੍ਰੀਏਸ਼ਨ ਤੋਂ ਵੀ ਪਹਿਲਾਂ ਇਸ ਦੀ ਸ਼ੁਰੂਆਤ ਹੋ ਗਈ ਸੀ। 1909 ਦੇ ਵਿੱਚ ਲੈਫਟੀਨੈਂਟ ਕਰਨਲ UN ਮੁਖਰਜੀ ਨੇ ਐਸੇ ਲਿਖਿਆ ਸੀ, ਹਿੰਦੂ ਏ ਡਾਈਂਗ ਰੇਸ, ਜਿਹੜੀ ਹਾਲਾਂ ਮਿਸਕਨਸੈਪਸ਼ਨ ਸੀ, ਪਰ became the first articulation of false Hindu victimhood in colonial India। ਹਾਲਾਂ ਬ੍ਰਿਟਿਸ਼ਰਸ ਨੇ ਹਿੰਦੂਆਂ ਨੂੰ ਉਭਾਰਿਆ, ਉਹਨਾਂ ਨੇ ਮੁਸਲਮਾਨਾਂ ਨੂੰ ਵੀ ਦੱਬਿਆ, ਉਹਨਾਂ ਨੂੰ ਡਿਪਰਾਈਵ ਕੀਤਾ, ਸਿੱਖਾਂ ਨੂੰ ਵੀ ਦੱਬਿਆ, ਅਦਰ ਦੈਨ ਕਿ ਰਾ ਮਟੀਰੀਅਲ ਬਣਾ ਕੇ ਫੌਜਾਂ 'ਚ ਵਰਤਣ ਦੇ ਉਹਨਾਂ ਨੇ ਲੈਂਗੁਏਜ ਨੂੰ ਖਤਮ ਕੀਤਾ, ਉਹਨਾਂ ਦੇ ਪ੍ਰਾਈਡ ਨੂੰ ਖਤਮ ਕੀਤਾ। ਜਿਹੜੇ ਕਿਲੇ ਸੀ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ, ਉਹ ਸਾਰੇ ਜਿਹੜੇ ਨੇ ਉਹ ਡਿਸਟਰੋਏ ਕੀਤੇ ਤਾਂ ਕਿ ਕੋਈ ਪ੍ਰਾਈਡ ਨਾ ਰਹੇ ਸਿੱਖਾਂ ਨੂੰ। ਕਿਵੇਂ ਉਹਨਾਂ ਦੇ ਮਾਮਲਿਆਂ ਦੇ ਵਿੱਚ ਇੰਟਰਫੀਅਰ ਕੀਤਾ, ਮਹੰਤਾਂ ਨੂੰ ਅੱਗੇ ਖੜੇ ਕਰਕੇ 1925 ਤੱਕ ਦਾ ਗੁਰਦੁਆਰੇ ਉਹਨਾਂ ਦੇ ਕੋਲ ਸੀ। 75 ਸਾਲ 1849 ਤੋਂ 1925 ਤੱਕ ਉਹਨਾਂ ਨੇ 6 ਜਨਰੇਸ਼ਨਾਂ ਤੁਸੀਂ ਕੱਢ ਲੈਣੇ ਉਹਦੇ 'ਚ, 5 ਜਨਰੇਸ਼ਨਾਂ। ਸੋ ਇਹ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ, ਲੇਕਿਨ ਇਹ ਪ੍ਰੋਜੈਕਟ ਉਹਨੇ ਕੀਤਾ ਜਿਹੜਾ ਇਹ ਕਿ ਜੀ ਹਿੰਦੂ ਡਾਈਂਗ ਰੇਸ ਹੈ ਮੁਖਰਜੀ ਨੇ। ਔਰ ਇਹ ਦ ਆਈਡੀਆ ਆਫ ਐਨ ਐਕਸਕਲੂਸਿਵ ਹਿੰਦੂ ਆਰਮੀ reclaiming lost glory became a certain theme of the later right wing nationalism। ਬਾਅਦ ਦੇ ਵਿੱਚ ਇਹੀ ਹੋਇਆ ਜੀ ਹਿੰਦੂਆਂ ਕੀ ਫੌਜ ਔਰ ਫਲਾਣਾ। ਫਿਰ ਇਹ ਉੱਥੋਂ ਜੰਪ ਕਰਕੇ 47 ਤੇ ਪਹੁੰਚ ਜਾਂਦੇ ਨੇ ਕਿ ਵੀ ਜਦੋਂ ਇੰਡੀਪੈਂਡੈਂਸ ਹੋਈ, ਆਈਡੀਓਲੋਜੀ ਜਿਹੜੀ ਹੈ ਉਦੋਂ ਤੱਕ ਹਿੰਦੂਤਵਾ ਦੀ ਉਹ ਆਪਣੇ ਪੂਰਾ ਰੰਗ ਦੇ ਵਿੱਚ ਆ ਗਈ ਸੀ। 2 ਪਾਵਰਫੁਲ ਆਰਗੇਨਾਈਜੇਸ਼ਨ ਸੀ, RSS ਤੇ ਹਿੰਦੂ ਮਹਾਸਭਾ, ਜਿਹੜੇ ਕਿ ਇਸ ਵਿਜ਼ਨ ਨੂੰ ਐਥਨਿਕਲੀ ਜਿਹੜਾ ਕਲੀਨਜ਼ਿੰਗ ਇੰਡੀਆ ਕਿ ਵੀ ਬਾਕੀ ਤੋਂ ਇਹਨੂੰ ਸਫਾਈ ਕਰੋ, ਇਹਨਾਂ ਦੀ ਇਹਨੂੰ ਲਾਗੂ ਕਰੋ ਸਿਸਟਮੈਟਿਕਲੀ ਐਂਡ ਓਵਰਟਲੀ। ਪਹਿਲਾਂ ਜੇ ਕੋਈ ਕੋਵਰਟ ਏਜੰਡਾ ਸੀ ਜਿਵੇਂ ਗਾਂਧੀ ਦਾ ਸੀ, ਰਾਮ ਰਾਜ ਵੀ ਉਹਦੇ ਥੱਲੇ ਹੀ ਸੀ, ਉਹ ਡਿਫਰੈਂਟ ਪਾਥ ਸੀ, ਲੇਕਿਨ ਇਹਨਾਂ ਨੇ ਖੁੱਲ੍ਹ ਕੇ ਫਿਰ ਜਿਹੜਾ ਉਹ ਆਪਣੀ ਲਾਈਨ ਲੈਣੀ ਸ਼ੁਰੂ ਕੀਤੀ। ਇਹਦਾ ਇਨਫਲੂਐਂਸ ਜਿਹੜਾ ਅਸੀਂ ਸਟੇਟ ਦੀਆਂ ਔਰ ਮਿਲਟਰੀ ਦੀਆਂ ਨੀਤੀਆਂ ਦੇ ਦੇਖਦੇ ਹਾਂ, ਜਦੋਂ ਕਿ RSS ਦੀ ਸ਼ੈਡੋ ਥੱਲੇ ਵਿਸ਼ਵ ਹਿੰਦੂ ਪਰਿਸ਼ਦ, ਫੀਲਡ ਮਾਰਸ਼ਲ KM ਕਰਿਆਪਾ ਜਿਹੜਾ ਪਹਿਲਾ ਇੰਡੀਅਨ ਕਮਾਂਡਰ ਇਨ ਚੀਫ ਬਣਾਇਆ, ਇਸ ਬਾਇਸ ਨੂੰ ਨੇ ਅੱਗੇ ਤੋਰਿਆ। ਯੈਟ ਅਨਲਾਈਕ ਹਿਜ਼ ਆਈਡੀਓਲੋਜੀਕਲ ਮੈਂਟਰਸ, ਕਰਿਆਪਾ ਚੋਜ਼ ਸਟਲਟੀ ਓਵਰ ਓਪਨ ਐਗਰੈਸ਼ਨ। ਇਹ ਸ਼ੁਰੂ ਤੋਂ ਕਰਿਆਪਾ ਦੇ ਵੇਲੇ ਹੀ ਹੋ ਗਿਆ, ਪਰ ਉਹਨੇ ਸਟਲ ਤਰੀਕੇ ਨਾਲ ਕੀਤਾ, ਕੋਈ ਖੁੱਲ੍ਹ ਕੇ ਇਸ ਕਿਸਮ ਦੀ ਲਾਈਨ ਨਹੀਂ ਲਈ। ਉਹਨੇ ਮਾਰਕਸਡ ਆਈਡੀਓਲੋਜੀ ਬਿਹਾਈਂਡ ਦਾ ਡਿਸਿਪਲਿਨ ਆਫ ਯੂਨੀਫਾਰਮ, ਬਟ ਦਾ ਸੀਡਸ ਵਰ ਆਲਰੇਡੀ ਸੋਨ, ਕਿ ਬੀਜ ਉਸ ਪੀਰੀਅਡ 'ਚ ਹੀ ਬੀਜੇ ਗਏ। ਫਿਰ ਉਹ ਇਹਨਾਂ ਦੇ ਮੁਤਾਬਕ ਜਿਹੜਾ ਹੈ ਕਿ ਵੀ ਉਹ ਹੀ ਵਾਜ਼ ਨੋਨ ਟੂ ਫੇਵਰ ਰਿਡਿਊਸਡ ਮੁਸਲਿਮ ਰਿਪਰੈਜ਼ੈਂਟੇਸ਼ਨ ਇਨ ਦਾ ਆਰਮਡ ਫੋਰਸਿਸ, ਕਿ ਕਰਿਆਪਾ ਚਾਹੁੰਦਾ ਸੀ ਕਿ ਮੁਸਲਮਾਨਾਂ ਦੀ ਗਿਣਤੀ ਫੌਜ ਘਟਾਓ। ਔਰ RSS ਦੇ ਨਾਲ ਉਸ ਦੀਆਂ ਜਿਹੜੀਆਂ ਨੇ ਕਲੋਜ਼ ਟਾਈਜ਼ ਵੀ ਸੀ, ਵਿਸ਼ਵ ਹਿੰਦੂ ਪਰਿਸ਼ਦ ਦੇ ਨਾਲ ਵੀ।
ਔਰ 1947 ਦੇ ਵਿੱਚ ਮੁਸਲਮਾਨ ਫੌਜ ਦੇ ਵਿੱਚ 30 ਤੋਂ 36% ਸੀ ਇੰਡੀਅਨ ਆਰਮੀ 'ਚ, ਤੇ ਅੱਜ ਸਿਰਫ 2% ਨੇ। ਇਹ ਆਪਣੇ ਆਪ ਦੇ ਵਿੱਚ ਸ਼ੋਅ ਕਰਦਾ ਹੈ। ਹਾਲਾਂ ਮੈਨੂੰ ਇਸ ਦੇ ਉੱਤੇ ਲੱਗਦਾ ਹੈ ਵੀ ਇਹ ਵੀ ਹੋ ਸਕਦਾ ਹੈ ਕਿ ਉਹ ਉਦੋਂ ਪਾਕਿਸਤਾਨ ਔਰ ਬੰਗਲਾਦੇਸ਼ ਇਹ ਸਾਰੇ ਸਾਂਝੇ ਸੀ, ਇਹ ਸਾਰਿਆਂ ਦਾ ਉਹਨਾਂ ਨੇ ਜ਼ਿਕਰ ਕਰਦਿਆਂ 30 ਤੋਂ 36% ਕਿਹਾ ਹੋਏ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਮੁਸਲਮਾਨ ਜਿਹੜੇ ਨੇ ਉਹ ਈਵਨ ਸਿੱਖ ਜਿਹੜੇ ਮੱਚ ਮੋਰ ਉਹਨਾਂ ਦੇ ਆਪਣੇ ਨੰਬਰ ਤੋਂ ਬਿਯੋਂਡ ਸੀ, ਅੱਜ ਉਹਨਾਂ ਦਾ ਨੰਬਰ ਵੀ ਜਿਹੜਾ ਹੈ ਉਹ ਬਹੁਤ ਘੱਟ ਕਰ ਦਿੱਤਾ ਗਿਆ। ਫਿਰ ਉਹਨਾਂ ਨੇ ਜਿਹੜਾ ਇਹ ਸਾਰੇ ਦੇ ਉੱਤੇ ਕਿਹਾ ਕਿ ਵੀ ਕੁਆਲੀਫਾਈਡ ਮੁਸਲਿਮ ਆਫਿਸਰਸ, ਉਹਨਾਂ ਨੇ ਵੇਰਵਾ ਦਿੱਤਾ ਹੈ। ਲੈਫਟੀਨੈਂਟ ਜਨਰਲ ਜ਼ਮੀਰ ਉਦਿਨ ਸ਼ਾਹ ਔਰ ਐਡਮਿਨਿਸਟ੍ਰੇਟਰ ਐਡਮ ਮੁਹੰਮਦ ਤਾਹਿਰ were denied promotions to top post despite exemplary services। ਇਹ ਉਹਨਾਂ ਨੂੰ ਉਦਾਹਰਣ ਕੋਟ ਕੀਤਾ ਕਿ ਭਾਈ ਇਸੇ ਤਰ੍ਹਾਂ ਉਹਨਾਂ ਨੂੰ ਜਿਹੜੇ ਆਫੀਸਰ ਲਾਈਕ ਕਰਨਲ ਸੋਫੀਆ ਕੁਰੈਸ਼ੀ, ਉਹਨੂੰ ਡਾਈਵਰਸਿਟੀ ਦਾ ਪ੍ਰੋਜੈਕਟ ਕੀਤਾ ਗਿਆ ਹੁਣੇ ਹੀ, ਜਦੋਂ ਇਹ ਸਾਰੀ ਇਹਨਾਂ ਨੇ ਡਰਾਮੇਬਾਜ਼ੀ ਕੀਤੀ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਕਿ ਵੀ ਇਹ ਸਭ ਕੁਝ ਬੜੇ ਸਟਲ ਤਰੀਕੇ ਦੇ ਨਾਲ ਕੁਆਇਟਲੀ ਕੀਤਾ ਗਿਆ। ਫਿਰ 2014 ਆ ਗਿਆ ਕਿ ਇਹ ਸਾਇਲੈਂਟਲੀ ਜੋ ਕਰਿਆਪਾ ਨੇ ਲਾਈਨ ਲਈ, ਉਹ ਸਾਇਲੈਂਟਲੀ ਫੋਲੋ ਨੰਬਰ ਉਹਨਾਂ ਦਾ ਘੱਟ ਕਰਦੇ ਜਾਓ, ਉਹਨਾਂ ਨੂੰ ਕੀਤਾ ਜਾਏ। ਔਰ 2014 'ਚ RSS ਦਾ ਡ੍ਰੀਮ ਪੂਰਾ ਹੋ ਗਿਆ, BJP ਪਾਵਰ ਦੇ ਵਿੱਚ ਆਈ, ਸਵੀਪਿੰਗ ਮੈਜੋਰਟੀ ਮਿਲੀ, ਔਰ ਉਸ ਤੋਂ ਬਾਅਦ RSS ਦੀ ਗ੍ਰਿਪ ਇੰਡੀਅਨ ਸਟੇਟ ਦੇ ਉੱਤੇ ਐਬਸੋਲੂਟ ਹੋਈ। ਮੋਦੀ ਦੀ ਪਹਿਲੀ ਕੈਬਨਿਟ ਦੇ ਵਿੱਚ 46 ਮਿਨਿਸਟਰਾਂ ਚੋਂ 41 ਜਿਹੜੇ ਸੀ ਉਹਨਾਂ ਦਾ ਸਿੱਧਾ ਸੰਬੰਧ RSS ਨਾਲ ਸੀ। ਅੱਜ ਜਿਹੜਾ ਇਹ 38 ਤੋਂ 53, ਕਿਉਂਕਿ ਹੁਣ ਕੋਲੀਸ਼ਨ ਗਵਰਨਮੈਂਟ ਹੈ, ਔਰ ਇਸ ਵੇਲੇ ਗਵਰਨਮੈਂਟ ਔਰ RSS ਜਿਹੜੇ ਨੇ ਉਹਨਾਂ ਨੂੰ ਤੁਸੀਂ ਦੋਨਾਂ ਨੂੰ ਅੱਡ ਕਰਕੇ ਨਹੀਂ ਦੇਖ ਸਕਦੇ, ਕਿਉਂਕਿ ਦੋਨੋਂ RSS ਹੀ ਰਨ ਕਰਦਾ ਹੈ। ਔਰ ਇਸੇ ਤਰ੍ਹਾਂ ਜਿਹੜੀ ਫੌਜ ਹੈ ਉਸ ਨੂੰ, ਜਿਵੇਂ ਫਾਰਮਰ ਆਰਮੀ ਚੀਫ VK ਸਿੰਘ ਹੁਣ ਜਿਹੜਾ ਮਿਨਿਸਟਰ BJP ਗਵਰਨਮੈਂਟ 'ਚ ਬਣਿਆ, ਔਰ ਇਸੇ ਤਰ੍ਹਾਂ ਜਿਹੜਾ ਡਿਫੈਂਸ ਪਾਲਿਸੀਜ਼ ਨੋ ਲੋਂਗਰ shaped in professional forum, it is shaped in Nagpur, the heart of RSS, ਕਿ ਸਾਰੀਆਂ ਡਿਫੈਂਸ ਪਾਲਿਸੀਜ਼ ਉੱਥੇ ਹੀ ਨੇ। ਫਿਰ ਉਹਨਾਂ ਨੇ ਕੁਆਇਟ ਜਿਹੜਾ ਹਿੰਦੂਤਵਾ ਵੰਸ whispered by ਕਰਿਆਪਾ has turned into Indian Army's official creed। ਹੁਣ ਤਾਂ ਉਹਨਾਂ ਦਾ ਸਰਕਾਰੀ ਵਰਤਾਰਾ ਹੈ। RSS ਦੀ ਆਈਡੀਓਲੋਜੀ ਜਿਹੜੀ ਹੈ ਉਹ ਇੰਡੀਆ ਦੀ ਸਟ੍ਰੈਟੇਜਿਕ ਡਾਕਟਰੀਨ ਦਾ ਹਿੱਸਾ ਹੈ। ਜਿਵੇਂ ਫਰੇਜ਼ ਅਖੰਡ ਭਾਰਤ ਵਰਗੇ ਯੂਜ਼ ਕੀਤੇ ਜਾਂਦੇ ਨੇ, ਇਹ ਹਿੰਦੂ ਐਮਪਾਇਰ ਜਿਹੜਾ ਇਹਨਾਂ ਦਾ ਡ੍ਰੀਮ ਹੈ ਕਿ ਇਹ ਸਾਊਥ ਏਸ਼ੀਆ ਸਮੁੱਚੇ ਦੇ ਵਿੱਚ, ਜਿਹਦੇ 'ਚ ਕਿ ਕੋਈ ਇੱਕ ਉਹਨਾਂ ਦਾ ਖਿੱਤਾ ਤੱਕ ਮਹਿਦੂਦ ਨਹੀਂ ਹੈ। ਔਰ ਇਹ ਮਿਲਟਰੀ ਸਰਕਲ 'ਚ ਵੀ ਉਹ ਅਖੰਡ ਭਾਰਤ ਦੀ ਗੱਲ ਕਰਦੇ ਨੇ। when general start speaking the language of myth and religion, nationalism and extremism become one and the same, ਕਿ ਵੀ ਇਹ ਦੋਨੋਂ ਹੀ ਇੱਕੋ ਹੀ ਸਿੱਕੇ ਦੇ ਦੋ ਪਹਿਲੂ ਬਣ ਜਾਂਦੇ ਨੇ। ਫਿਰ ਤੁਸੀਂ ਸਿੰਬਲਸ ਦੇ ਵਿੱਚ ਦੇਖ ਸਕਦੇ ਹੋ ਜਿਹੜੇ ਰਿਚੁਅਲ ਹੁਣ 2024 ਦੇ ਵਿੱਚ, ਜਿਵੇਂ ਆਰਮੀ ਚੀਫ ਆਫਿਸ ਨੇ 1971 ਜੰਗ ਦੀ ਜਿਹੜੀ ਇੱਕ ਫੋਟੋ ਸੀ, ਇਹ ਮੀਡੀਆ 'ਚ ਵੀ ਆਇਆ, ਜਿਹਦੇ 'ਚ ਜਨਰਲ ਨਿਆਜ਼ੀ ਜਿਹੜਾ ਹੈ ਲੈਫਟੀਨੈਂਟ ਜਨਰਲ, ਉਹ ਸਰੈਂਡਰ ਕਰ ਰਿਹਾ ਜਨਰਲ ਜਗਜੀਤ ਸਿੰਘ ਅਰੋੜਾ ਦੇ ਸਾਹਮਣੇ, ਜਿਹੜਾ ਉਹਦਾ ਕਾਊਂਟਰ ਪਾਰਟ ਸੀ। ਉਹ ਫੋਟੋ ਉੱਥੋਂ ਉਹਨਾਂ ਨੇ ਹਟਾ ਦਿੱਤੀ ਹੈ, ਔਰ ਉਸ ਦੀ ਥਾਂ ਦੇ ਉੱਤੇ ਉਹਨਾਂ ਨੇ ਜਿਹੜੀ ਫੋਟੋ ਲਾਈ ਹੈ, ਉਹਨਾਂ ਨੇ ਇਹ ਕਿਹਾ ਕਿ ਵੀ ਆਰਮੀ ਚੀਫ ਰਿਮੂਵਡ ਦਾ ਫੋਟੋਗ੍ਰਾਫ 1971 ਵਾਰ, ਇਨ ਇਟਸ ਪਲੇਸ a painting called Karam Kshetra. It shows Hindu deities beside tanks and fighting jets, blending mythology with military, ਕਿ ਵੀ ਹਿੰਦੂ ਦੇਵਤਿਆਂ ਦੀ ਪਿਕਚਰ ਨਾਲ ਉਹਨਾਂ ਦੇ ਟੈਂਕ ਔਰ ਦੂਜੇ ਖੜੇ ਨੇ। ਇਸੇ ਤਰ੍ਹਾਂ ਉਹਨਾਂ ਦਾ ਅੱਗੋਂ ਕਹਿਣਾ ਕਿ ਆਰਮੀ ਚੀਫ ਜਿਹੜਾ ਜਨਰਲ ਦਵੇਦੀ ਹੈ, ਉਹਨੇ ਜਿਹੜਾ ਉਸ ਪੇਂਟਿੰਗ ਬਾਰੇ ਜਦੋਂ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਭਾਰਤ ਸਿਵਲਾਈਜੇਸ਼ਨਲ ਵਿਜ਼ਨ ਫਿਊਜ਼ਡ ਵਿਦ ਇਟਸ ਮਿਲਟਰੀ ਸਟਰੈਂਥ। ਉਹੀ ਜਿਹੜਾ ਟਾਈਟਲ ਹੈ ਕਿ ਭਾਈ ਕਿਵੇਂ ਜਿਹੜਾ ਇਹ ਸਭ ਨੂੰ ਰਲਗੜ ਕਰ ਦਿੱਤਾ ਹੈ। words that would have been unimaginable under leaders like Manak Shah or Thamaiya. Even the Air Force now performs Hindu rituals before introducing new jets. Officers proudly attend RSS-linked events, calling them moral inspiration. The Army's neutrality, once its greatest pride, has been sacrificed at the altar of ideology. ਹੁਣ ਰਾਜਨਾਥ ਸਿੰਘ ਰਾਫੇਲ ਲੈਣ ਆਇਆ, ਇੱਥੇ ਵੀ ਪੂਜਾ ਕੀਤੀ ਰਾਫੇਲ ਦੀ, ਗੰਢਾ ਰੱਖਿਆ, ਮਿਰਚ ਰੱਖੀ ਹੈ, ਦੂਜਾ
ਕਿ ਵੀ ਉਹ ਸਪਿਰਿਟ ਜਿਹੜੀ ਹੈ ਬਾਕੀ ਸਾਰੀ ਖਤਮ ਹੋਈ। ਔਰ ਫਿਰ ਉਹਨੇ ਨਹਿਰੂ ਨੂੰ ਕੋਟ ਕੀਤਾ। ਹਾਲਾਂ ਨਹਿਰੂ ਆਪਣੇ ਕਿਸਮ ਦਾ ਇੱਕ ਫਿਰਕੂ ਬੰਦਾ ਸੀ, ਲੇਕਿਨ ਉਹਨਾਂ ਨੇ ਘੱਟੋ ਘੱਟ ਇਹ ਕਿਹਾ ਕਿ ਵੀ ਆਰਐਸਐਸ ਤੋਂ ਜਿਹੜਾ ਇਹ ਜ਼ਿਆਦਾ ਖਤਰਨਾਕ ਹੈ ਕਮਿਊਨਿਸਟਾਂ ਤੋਂ। ਹਾਲਾਂ 1962 ਦੀ ਚੀਨ ਦੇ ਨਾਲ ਕੁੱਟ ਖਾਣ ਤੋਂ ਬਾਅਦ ਨਹਿਰੂ ਦਾ ਵਿਚਾਰ ਬਦਲ ਗਿਆ ਸੀ, ਔਰ ਉਸੇ 63 ਦੀ 26 ਜਨਵਰੀ ਪਰੇਡ ਦੇ ਵਿੱਚ ਆਰਐਸਐਸ ਵਾਲਿਆਂ ਨੇ ਨਿਕਰਾਂ ਪਾ ਕੇ ਨੈਸ਼ਨਲ ਜਿਹੜਾ ਉਹਨਾਂ ਦੀ ਰਿਪਬਲਿਕ ਡੇ ਪਰੇਡ ਹੁੰਦੀ ਹੈ ਉਹਦੇ 'ਚ ਪਾਰਟਿਸਿਪੇਟ ਵੀ ਕੀਤਾ ਸੀ। ਪਰ ਉਹਨਾਂ ਨੇ ਇਹ ਕਿਹਾ ਕਿ ਵੀ ਉਹਨਾਂ ਨੇ ਆਪਣੇ ਫੋਰਨ ਸੈਕਟਰੀ ਯਾਜ਼ਦ ਗੁੰਡੇਵੀਆ ਨੂੰ ਕਿਹਾ ਸੀ ਕਿ ਦਾ ਡੇਂਜਰ ਟੂ ਇੰਡੀਆ ਇਜ਼ ਨਾਟ ਕਮਿਊਨਿਜ਼ਮ, ਇਟਸ ਹਿੰਦੂ ਰਾਈਟ ਵਿੰਗ ਕਮਿਊਨਲਿਜ਼ਮ। ਫਿਰ ਉਹਨਾਂ ਨੇ ਆਰਐਸਐਸ ਬੀਜੇਪੀ ਉਹਨਾਂ ਨੇ ਕਿਹਾ ਕਿ ਵੀ ਇਹ ਹਿੰਦੂਆਈਜ਼ਿੰਗ ਇੰਡੀਅਨ ਮਿਲਟਰੀ। ਇੱਥੇ ਹੀ ਉਹਨਾਂ ਦਾ ਇਹ ਗੱਲ ਨਹੀਂ ਮੁੱਕੀ। ਇਟ ਇਜ਼ ਮੇਕਿੰਗ ਸ਼ੋਰ ਦੈਟ ਈਵਨ ਇਫ ਦਾ ਬੀਜੇਪੀ ਇਜ਼ ਵੋਟਡ ਆਊਟ ਆਫ ਪਾਵਰ ਦਾ ਆਰਐਸਐਸ ਕੰਟਰੋਲ ਓਵਰ ਦਾ ਮਿਲਟਰੀ ਰਿਮੇਨਸ ਇੰਟੈਕਟ। ਇਹ ਬਿਲਕੁਲ ਠੀਕ ਹੈ। ਔਰ ਮੈਂ ਪਿਛਲੇ ਦਿਨਾਂ 'ਚ ਸੀ ਕਿ ਜੀ ਜੇ ਮੋਦੀ ਰਜੀਮ ਬਦਲ ਜਾਏ, ਮੈਂ ਕਿਹਾ ਜੋ ਆਰਐਸਐਸ ਨੇ ਕਰ ਦਿੱਤਾ ਹੈ, ਮੈਂ ਕਿਹਾ ਤੁਹਾਨੂੰ ਲੱਗਦਾ ਵੀ ਕੋਈ ਨਵੀਂ ਹਕੂਮਤ ਆਏਗੀ ਤਾਂ ਉਹਨੂੰ ਆਂਡੂ ਕਰੇਗੀ? ਬਿਲਕੁਲ ਨਹੀਂ। ਉਹ ਬਿਲਕੁਲ ਕਾਂਗਰਸ, ਰਾਹੁਲ ਗਾਂਧੀ, ਦੂਜੇ, ਔਰ ਇਹੀ ਗੱਲ ਫੌਜ ਦੀ ਹੈ। ਫੌਜ ਤਾਂ ਇਸ ਹੱਦ ਤੱਕ ਉਹਨਾਂ ਨੇ ਕਮਿਊਨਲਿਜ਼ਮ ਵਾੜ ਦਿੱਤਾ ਹੈ। ਕਿਹੜਾ ਕਹੇਗਾ ਜੀ ਕਿ ਦੁਸ਼ਹਿਰੇ ਦੇ ਉੱਤੇ ਸ਼ਸਤਰਾਂ ਦੀ ਪੂਜਾ ਨਹੀਂ ਕਰਨੀ? ਜੇ ਉੱਥੇ ਕੱਛ 'ਚ ਜਾ ਕੇ ਜਿਹੜਾ ਰਣ ਆਫ ਕੱਛ 'ਚ ਰਾਜਨਾਥ ਸਿੰਘ ਪੂਜਾ ਕਰਕੇ ਆਇਆ, ਮੋਦੀ ਕਰ ਰਿਹਾ ਹੈ, ਰਾਜਨਾਥ ਸਿੰਘ ਫਰਾਂਸ 'ਚ ਆ ਕੇ ਕਰ ਰਿਹਾ। ਸੋ ਇਹ ਬਿਲਕੁਲ ਠੀਕ ਉਹਨਾਂ ਨੇ ਫਰਮਾਇਆ, ਔਰ ਇਹ ਜਿਹੜਾ ਇੰਟੈਕਟ ਰਹੇਗਾ ਫॉर द फ्यूचर। The RSS BJP project to remake India's military rests on two strategic pillars: Agnipath scheme and the Sainik school network। ਹੁਣ ਅਗਨੀਪਥ ਦਾ ਅਸੀਂ ਆਲਰੇਡੀ ਜ਼ਿਕਰ ਕੀਤਾ ਹੈ ਕਿ 2022 ਚ ਉਹਨਾਂ ਨੇ ਲਾਂਚ ਕੀਤਾ ਹੈ, ਔਰ 46,000 ਜਿਹੜੇ ਨੇ ਯੰਗ ਅਗਨੀਵੀਰ ਹਰ ਸਾਲ ਲਏ ਜਾਣਗੇ। ਇਹਦੇ ਬਹਾਨੇ ਉਹਨਾਂ ਨੇ, ਕਿਉਂਕਿ ਨੇਪਾਲ ਨੇ ਵਿਰੋਧ ਕੀਤਾ, ਨੇਪਾਲ ਦੇ ਗੋਰਖੇ ਬਾਹਰ ਕੱਢਤੇ। ਅੱਛਾ, ਕਿ ਵੀ ਉਹਨਾਂ ਦੀ ਉਹਨਾਂ ਨੇ ਕਿਹਾ ਜੀ ਅਸੀਂ 4 ਸਾਲ ਹੀ, ਉਹ ਤਾਂ ਵਿਚਾਰਿਆਂ ਦੀ ਇਕਨੋਮੀ ਦਾ ਇੱਕ ਹਿੱਸਾ ਹੀ ਪੈਨਸ਼ਨਾਂ ਦੇ ਉੱਤੇ ਹੁੰਦਾ। ਔਰ ਇਸ ਤਰੀਕੇ ਨਾਲ ਉਹਨਾਂ ਨੇ ਜਿਹੜਾ, ਔਰ ਦੂਸਰਾ ਸੈਨਿਕ ਸਕੂਲ, ਇਹ ਬਹੁਤ ਘੱਟ ਲੋਕਾਂ ਨੂੰ ਪਤਾ ਵੀ ਆਰਐਸਐਸ ਨੇ ਬਹੁਤ ਸਾਰੇ ਜਿਹੜੇ ਮੰਦ ਬਜਟ ਦੇ ਵਿੱਚ ਚੱਲ ਰਹੇ ਸੀ ਉਹ ਸੈਨਿਕ ਸਕੂਲ ਆਰਐਸਐਸ ਨੇ ਟੇਕ ਓਵਰ ਕਰ ਲਏ। ਔਰ ਕਿਵੇਂ ਈਵਨ ਸਰਵਿੰਗ ਜਿਹੜਾ ਕਰਨਲ ਪ੍ਰੋਤ, ਔਰ ਇਹ ਜਿਹੜਾ ਉਹਨਾਂ ਦਾ ਅਭਿਨਵ ਭਾਰਤ ਦੇ ਨਾਲ ਜੁੜਿਆ ਹੋਇਆ ਜਿਨ੍ਹਾਂ ਨੇ ਮਾਲੇਗਾਂਵ ਧਮਾਕੇ ਕੀਤੇ, ਇਹ ਸਾਰੇ ਜਿਹੜਾ ਕਨੈਕਸ਼ਨ ਹੈ ਇਹ ਦੱਸਦਾ ਵੀ ਆਰਐਸਐਸ ਦੇ ਨਾਲ ਪਹਿਲਾਂ ਹੀ ਸਰਵਿੰਗ ਜਿਹੜੇ ਫੌਜੀ ਕਰਨਲ ਲੈਵਲ ਦੇ ਵੀ ਨੇ ਉਹ ਉਹਨਾਂ ਦੇ ਨਾਲ ਰਲ ਗੜ ਨੇ। ਔਰ ਫਿਰ ਉਹਨਾਂ ਨੇ ਸੈਨਿਕ ਸਕੂਲਸ ਦੀ ਗੱਲ ਕੀਤੀ ਕਿ ਭਾਈ ਇਹ ਫੈਡਰਲ ਇੰਸਟੀਟਿਊਸ਼ਨਸ ਜਿਹੜੀਆਂ ਨੇ ਉਹ 60% ਆਫ ਨਿਊਲੀ ਐਫੀਲੀਏਟਡ ਸੈਨਿਕ ਸਕੂਲਸ were handed over to Vidya Bharat and other Sangh-run trusts in Vrindavan. A girls' soldier school is managed by Sadhvi Ritambra, infamous for her role in the Babri Mosque demolition. ਇਹ ਬਿਲਕੁਲ, ਔਰ ਇਹਦਾ ਕੋਈ ਬਹੁਤੇ ਆਪਣੇ ਲੋਕਾਂ 'ਚ ਵੀ ਕਦੀ ਇਹਦੀ ਚਰਚਾ ਨਹੀਂ ਹੁੰਦੀ। ਔਰ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਜਿਹੜਾ ਆਈਡੀਓਲੋਜੀਕਲ ਕੈਪਚਰ ਹੈ ਇਹਨੇ ਰੀਜਨਲ ਕੰਸੀਕੁਐਂਸਿਸ ਬੜੇ ਫਿਕਰ ਵਾਲੇ ਪੈਦਾ ਕੀਤੇ ਨੇ। ਇੱਕ ਨਿਊਕਲੀਅਰ ਆਰਮਡ ਮਿਲਟਰੀ ਜਿਹੜੀ ਹੈ ਡਰਿਵਨ, ਜਿਸ ਦਾ ਧਾਰਮਿਕ ਅੰਨਾਪਨ, ਜਿਸ ਦੀ ਮੋਟੀਵੇਸ਼ਨਲ ਫੋਰਸ ਹੋਏ ਔਰ ਤਬਾਹਕੁਨ ਜਿਹਦੀ ਵਿਚਾਰਧਾਰਾ ਹੋਏ, ਉਹ ਕੱਲੀ ਰੀਜਨਲ ਥ੍ਰੈਟ ਨਹੀਂ ਹੈ ਪਰ ਇਹ ਗਲੋਬਲ ਥ੍ਰੈਟ ਹੈ। ਔਰ ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਇੰਡੀਆ ਦੀ ਰੈਕਲੈਸਨੈਸ ਹੈ ਜਿਹਦੇ ਥੱਲੇ ਬਾਲਾਕੋਟ ਸਟ੍ਰਾਈਕ ਉਹਨਾਂ ਨੇ ਕੀਤੇ, ਫਿਰ ਪਾਕਿਸਤਾਨ ਤੇ ਸੋ ਕਾਲਡ ਆਪਰੇਸ਼ਨ ਸੰਦੂਰ ਦਾ ਕੀਤਾ, ਔਰ ਇੰਡੀਅਨ ਆਰਮੀ ਚੀਫ ਨਿਊਕਲੀਅਰ ਥ੍ਰੈਟ ਅਰੇਜ਼ ਪਾਕਿਸਤਾਨ ਫਰੋਮ ਦਾ ਵਰਲਡ ਮੈਪ ਕਹਿ ਰਿਹਾ। ਇਸ ਦੇ ਉੱਤੇ ਦੁਨੀਆ ਨੂੰ ਜਿਹੜਾ ਉਹ ਇਹਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ, ਇਸ ਦੇ ਉੱਤੇ ਫੋਕਸ ਕਰਨਾ ਚਾਹੀਦਾ। ਆਰਐਸਐਸ ਡ੍ਰੀਮ of merging religion, politics and the gun has finally found its perfect instrument। ਕਿ ਇਹ ਮੁਕੰਮਲ ਤੌਰ ਤੇ ਤਿੰਨੋਂ ਚੀਜ਼ਾਂ ਰਲ ਗਈਆਂ ਨੇ। ਔਰ ਉਹਨਾਂ ਨੇ ਬੜੇ ਖੂਬਸੂਰਤ ਅੰਦਾਜ਼ 'ਚ ਆਪਣਾ ਆਰਟੀਕਲ ਐਂਡ ਕੀਤਾ। ਉਹਨਾਂ ਨੇ ਕਿਹਾ ਵੀ ਇਹਨਾਂ ਦਾ ਹੀ ਸੰਸਕ੍ਰਿਤ ਦਾ ਪ੍ਰੋਵਰਬ ਹੈ, ਵਿਨਾਸ਼ ਕਾਲੇ ਵਿਪਰੀਤ ਬੁੱਧੀ, ਕਿ ਜਦੋਂ ਤਬਾਹੀ ਆਉਂਦੀ ਹੈ ਕਿਸੇ ਦੀ ਤੇ ਉਹਦੀ ਅਕਲ ਪੁੱਠੀ ਘੁੰਮ ਜਾਂਦੀ ਹੈ। ਔਰ ਇਹ ਆਪਣੇ ਆਪ ਦੇ ਵਿੱਚ ਜਿਹੜਾ ਅੱਜ ਜਿਸ ਰਾਹ ਦੇ ਉੱਤੇ ਤੁਰੇ ਨੇ, ਇਹ ਆਪਣੇ ਆਪ ਹੀ ਦੱਸ ਰਿਹਾ ਕਿ ਇਹ ਇਸੇ ਹੀ ਜਿਹੜਾ ਵਿਨਾਸ਼ ਕਾਲੇ ਵਿਪਰੀਤ ਬੁੱਧੀ ਸ਼ਲੋਕ ਵਿਚਲੀ ਹਕੀਕਤ ਅੱਜ ਇਹਨਾਂ ਦੇ ਉੱਤੇ ਜਿਹੜੀ ਹੈ ਉਹ ਟੁਕਦੀ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।